ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਉਹਨਾਂ ਦੇ ਵਿਚਾਲੇ ਜੋ ਫੌਜੀ ਟਕਰਾਅ ਹੈ ਉਹ ਫਿਰ ਦੁਬਾਰਾ ਸ਼ੁਰੂ ਹੋ ਚੁੱਕਾ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੀ ਇਕਨੋਮੀ ਬਾਰੇ ਕਿ ਆਰਥਿਕ ਜੋ ਮਾਹਿਰਾਂ ਵੱਲੋਂ ਭਾਰਤ ਦੀ ਜੋ ਆਰਥਿਕਤਾ ਹੈ ਉਹ ਮੂੰਹ ਪਰਨੇ ਡਿੱਗ ਪਈ ਹੈ और उसकी जो 25% के करीब जो इकोनमी है मुकम्मल तबाह हो चुकी है। सो इस बारे आप गलबात करन जा रहे हैं। सो असी चाहांगे कि तुसीं साडे नाल इसी तरह ही बने रहना। देखण सुनने तुहाडा सब दा बहुत बहुत शुक्रिया जी। डॉक्टर साहब की विचार ने इस बारे? देखो अल्टीमेटली तुसीं झूठ जिन्ना मर्जी बोलो, जिन्ना मर्जी वड्डा बोलो, विकदा भी है जी। लेकिन वो जिवें बड़ी पॉपुलर अंग्रेजी की सेइंग रही है कि तुसीं दुनिया नूं कुछ समय लई बेवकूफ़ बना सकते हो, कुछ लोकां नूं सदा लई बेवकूफ़ बना सकते हो, पर सारे लोकां नूं हमेशा लई बेवकूफ़ नहीं बना सकते। यू कांट फूल all the people all the time. You can fool some people for all the time but can't fool all the people all the time. बिल्कुल। ਹੁਣ ਇਹਨਾਂ ਦਾ ਮੋਦੀ ਅਮਿਤ ਸ਼ਾਹ ਜਾਂ ਇਹਨੂੰ ਕਹੀਏ ਵੀ RSS ਦਾ ਜਿਹੜਾ ਝੂਠ ਨਫ਼ਰਤ ਮਿਸ ਰਿਪਰੈਜ਼ੈਂਟੇਸ਼ਨ ਦੇ ਉੱਤੇ ਖਲੋਤਾ ਜਿਹੜਾ ਸਾਰਾ ਐਮਪਾਇਰ ਹੈ ਉਹ ਤਾਸ਼ ਦੇ ਪੱਤਿਆਂ ਵਾਂਗ ਡਿੱਗਣਾ ਸ਼ੁਰੂ ਹੋ ਗਿਆ। ਉਸ ਦੀ ਜਿਹਨੂੰ ਕਹਿੰਦੇ ਨੇ ਬਿਗਨਿੰਗ ਆਫ ਐਨ ਐਂਡ, ਇਸ ਦੇ ਖਾਤਮੇ ਦੀ ਸ਼ੁਰੂਆਤ ਹੋ ਗਈ ਹੈ। ਔਰ ਮੈਂ ਪਹਿਲਾਂ ਇਹਨਾਂ ਦੀ ਇਕਨੋਮੀ ਦੀ ਗੱਲ ਕਰਨ ਤੋਂ ਪਹਿਲਾਂ ਜਿਹੜਾ ਇਹ ਮਨ ਕੀ ਬਾਤ ਦੇ ਨਾਂ ਥੱਲੇ ਬਹੁਤੇ ਤਾਂ ਆਪਣੇ ਆਪ ਨਾਲ ਗੱਲਾਂ ਕਰਦੇ ਨੇ ਜਾਂ ਘਰ ਵਾਲੀਆਂ ਨਾਲ ਕਰਦੇ ਨੇ, ਇਹ ਉਹੀ ਭਗੌੜਾ ਜਿਹਾ ਬੰਦਾ ਤੇ ਮਨ ਕੀ ਬਾਤ ਦੇ ਥੱਲੇ ਇਹਨੇ ਇੱਕ ਝੂਠ ਪਰੋਸਣ ਦਾ ਇੱਕ ਨਵਾਂ ਤਰੀਕਾ ਲੱਭਿਆ। ਔਰ ਬਾਕੀ ਤਾਂ 6 ਸਾਲ ਇਹਨੂੰ ਹੋ ਗਏ ਨੇ ਪਾਵਰ 'ਚ। ਕੋਈ ਪ੍ਰੈਸ ਕਾਨਫਰੰਸ ਇਹਨੇ ਜਿਹਦੇ 'ਚ ਲੋਕਾਂ ਦੇ ਪੱਤਰਕਾਰਾਂ ਦੇ ਲਾਈਵ ਸਵਾਲ ਲੈ ਹੁਣ ਨਹੀਂ ਕੀਤੇ। ਇਹ ਲੀਡਰ ਹੈ, ਇਹ ਜਮਹੂਰੀਅਤ ਹੈ ਕਿ ਜਿੱਥੇ ਤੁਸੀਂ ਲੋਕਾਂ ਨੂੰ ਦੱਸਦੇ ਹੀ ਨਹੀਂ ਹੋ। ਜਿਹੜੇ ਪੱਤਰਕਾਰ ਹੁੰਦੇ ਨੇ, ਮੀਡੀਆ ਇੱਕ ਆਈਨਾ ਹੁੰਦਾ ਜਿਹੜਾ ਤੁਹਾਨੂੰ, ਜੇ ਤੁਹਾਡੀ ਆਪੋਜੀਸ਼ਨ ਨਾ ਹੋਏ, ਐਵੇਂ ਨਹੀਂ ਡੈਮੋਕ੍ਰੇਸੀ ਦੇ ਵਿੱਚ ਆਪੋਜੀਸ਼ਨ ਨੂੰ ਕ੍ਰੀਏਟਿਵ ਜਾਂ ਜ਼ਰੂਰੀ ਪਿਲਰ ਸਮਝਿਆ ਜਾਂਦਾ ਹੈ। ਔਰ ਇਹ ਜਿਹੜੀ ਐਬਸੋਲੂਟ ਪਾਵਰ ਦੀ ਗੱਲ ਹੈ, ਐਬਸੋਲੂਟ ਪਾਵਰ ਦਾ ਜਿਹੜਾ ਕਿਸੇ ਨੂੰ ਵੀ, ਜਿਹਨੂੰ ਕਿਸੇ ਨੇ ਪੋਪੂਲਰਲੀ ਕਿਹਾ, ਕੋਰਟ ਤਾਂ ਕਈਆਂ ਦੇ ਨਾਂ ਨਾਲ ਹੁੰਦਾ ਹੈ ਕਿ ਪਾਵਰ ਕਰਪਟਸ ਏ ਮੈਨ ਐਂਡ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ। ਤੇ ਇਹ ਬੰਦੇ ਵੀ ਉਹ ਜਿਹੜੇ ਕੱਖੋਂ ਹੌਲੇ ਹੋਣ, ਜਿਹਨੂੰ ਚਰਚਲ ਨੇ ਕਿਹਾ ਸੀ ਜਦੋਂ ਮਿਸਟਰ ਐਟਲੀ ਨੇ ਫਰੀडम ਆਫ ਇੰਡੀਆ ਐਕਟ ਪੇਸ਼ ਕੀਤਾ, ਲੇਬਰ ਪਾਰਟੀ ਦੀ ਗਵਰਨਮੈਂਟ ਸੀ ਔਰ ਉਹ ਚਰਚਲ ਦਾ ਹਿਸਟੋਰੀਕਲ ਉਹਦੀ ਪਾਰਟੀ ਤਾਂ ਨਹੀਂ ਸੀ ਬਣਾ ਸਕੀ ਸਰਕਾਰ, ਪਰ ਖੁਦ ਉਹ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ, ਤੇ ਉਹਨੇ ਇਹਨਾਂ ਨੂੰ ਕਿਹਾ ਸੀ ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਸਾਰੇ ਅਲਟੀਮੇਟਲੀ ਗੁੰਡੇ, ਬੂਟ ਜਿਹੜੇ ਨੇ, ਲੁਟੇਰੇ ਔਰ ਰਾਸਕਲਸ, ਰੋਗਸ, ਉਹਨਾਂ ਦੇ ਹੱਥ 'ਚ ਪਾਵਰ ਹੋਏਗੀ। ਉਹਨਾਂ ਨੇ ਕਿਹਾ ਦੇ ਆਰ ਮੈਨ ਆਫ ਸਟਰਾ। ਉਦੋਂ ਤਾਂ ਅਜੇ ਗਾਂਧੀ, ਨਹਿਰੂ, ਪਟੇਲ ਇਸ ਕਿਸਮ ਦੇ ਲੋਕ ਸੀ ਜਿਨ੍ਹਾਂ ਨੂੰ ਬੜੇ ਜਾਇੰਟ ਬਣਾ ਕੇ ਔਰ ਜਿਹਦੀ ਸਭ ਤੋਂ ਉੱਚੀ ਮੂਰਤੀ ਉੱਥੇ ਖੜੀ ਕੀਤੀ ਹੈ ਗੁਜਰਾਤ 'ਚ, ਉਹ ਵੀ ਚੀਨ ਤੋਂ ਬਣ ਕੇ ਆਏ। ਉਹਨਾਂ ਨੇ ਜਦੋਂ ਚੱਲਿਆ ਜੀ ਬਾਈਕਾਟ ਚਾਈਨਾ, ਕਹਿੰਦੇ ਪਹਿਲਾਂ ਇਹ ਢਾਓ, ਔਰ ਉਹ ਲੱਗਾ ਪਤਾ ਵੀ ਉੱਥੇ 10 ਗੁਣਾ ਜ਼ਿਆਦਾ ਸਿਕਿਉਰਿਟੀ ਖੜੀ ਕਰਤੀ ਹੈ ਪਟੇਲ ਦੇ ਬੁੱਤ ਦੇ ਉੱਤੇ ਕਿ ਜੀ ਇਹ ਵਾਕਈ ਢਾਉਣ ਵਾਲੇ ਨਾ ਆ ਜਾਣ। ਸੋ ਜਦੋਂ ਤੁਸੀਂ ਝੂਠ ਹੀ ਪਰੋਸਣਾ ਤੇ ਫਿਰ ਉਹਨਾਂ ਨੂੰ ਕਿਵੇਂ ਬਣਾ ਕੇ ਪੇਸ਼ ਕੀਤਾ। ਲੇਕਿਨ ਜਦੋਂ ਤੁਸੀਂ ਅੱਜ ਦੇਖਦੇ ਹੋ ਤੇ ਹੁਣ ਉਹ ਜਿਹੜੇ ਮੈਨ ਆਫ ਸਟਰਾ ਸੀ, ਕੱਖੋਂ ਹੌਲੇ ਲੋਕ, ਉਹ ਜਾਇੰਟ ਲੱਗਦੇ ਨੇ ਕਿ ਇਹਨਾਂ ਦੇ ਇਹ ਬਿਲਕੁਲ ਹੀ ਗੁੰਡੇ, ਜਿਹੜੇ ਮਰਡਰਰ, ਸੀਰੀਅਲ ਕਿਲਰ, ਇਹ ਬਿੱਲਾ ਰੰਗਾ, ਅਮਿਤ ਸ਼ਾਹ, ਮੋਦੀ ਔਰ ਇਹਨਾਂ ਸਾਰਿਆਂ ਦਾ ਇਹਨਾਂ ਦੇ ਵਜ਼ੀਰ, ਉਹਨਾਂ ਦੀਆਂ ਤੁਸੀਂ ਤਕਰੀਰਾਂ ਦੇਖੋ, ਉਹਨਾਂ ਦੀਆਂ ਸ਼ਕਲਾਂ ਦੇਖੋ, ਉਹਨਾਂ ਦੇ ਸਾਰੇ, ਔਰ ਪਾਰਲੀਮੈਂਟ 'ਚ ਬੈਠੇ 1/3 ਤੋਂ ਜ਼ਿਆਦਾ ਵਿਦ ਦਾ ਹਿਸਟਰੀ ਸ਼ੀਟਰ ਨੇ, ਕ੍ਰਿਮੀਨਲਸ ਜਿਨ੍ਹਾਂ ਦੇ। ਔਰ ਇਸ ਸਾਰੇ 'ਚ ਕੋਵਿਡ-19 'ਚ ਜੋ ਇਹਨਾਂ ਨੇ ਜਾਲਪੁਣਾ ਦਿਖਾਇਆ, ਜਿਵੇਂ 4 ਘੰਟੇ ਦੇ ਨੋਟਿਸ ਦੇ ਕਰ ਦਿਓ ਜੀ ਸ਼ਟ ਡਾਊਨ, ਔਰ ਉਹੀ ਉਹਦਾ ਨਤੀਜਾ 2 ਕਰੋੜ ਤੋਂ ਜ਼ਿਆਦਾ ਵਿਚਾਰੇ ਗਰੀਬ ਲੋਕ ਯੂਪੀ, ਬਿਹਾਰ, ਝਾਰਖੰਡ ਸੜਕਾਂ ਤੇ ਵਿਚਾਰੇ ਮਰ ਗਏ। ਕੋਈ ਕਿਸੇ ਨੂੰ ਢੋ ਰਿਹਾ, ਕੋਈ ਲੈਣ ਨਹੀਂ ਦੇਣ ਨਹੀਂ। ਹੁਣ ਇਸ ਸਾਰੇ ਤੋਂ ਬਾਅਦ ਫਿਰ ਵੀ ਦਾਵਾ ਕਰੀ ਗਏ कि जी हमारी आर्थिकता को कोई फर्क नहीं पड़ेगा, हम बहुत प्रोग्रेस, साड़ी एक्सपोर्ट वध गई है। ये भी एक बार इन्होंने पिछे जे भी झूठ बोलिया, वो फिर वो सामने आया कि भाई इसलिए कि भी हुण वो वधण दा जिहड़ियां चीज़ां, जे हुण चाइना है, चाइना ने इहदे बावजूद क्यों इन्हां नूं वो रगड़ा भी वो दबल के खरीद रहे हैं, उन्होंने अपना रोकया नहीं है, क्योंकि चाइना की इकोनॉमी उससे उन्होंने तो काबू कर लिया इस सारी कोविड-19 और उन्होंने ही अपनी एक्सपोर्ट दस रहे हैं। और अदरवाइज
ਜਿਹੜੇ ਉਹਨਾਂ ਦੇ ਕੁਝ ਥੋੜੇ ਜਿਹੇ ਜਾਗਰੂਕ ਜਰਨਲਿਸਟ ਨੇ, ਜਿਹੜੇ ਨੇ ਸਹਾਬੀ ਨੇ, ਉਹ ਇਸ ਗੱਲ ਨੂੰ ਕਹਿੰਦੇ ਨੇ ਕਿ ਭਈ ਇਹ ਤਾਂ ਇੰਨੇ ਮਿਲੀਅਨ ਜੌਬ ਚਲੇ ਗਏ। ਹੁਣ ਇਹ ਗੱਲ ਸਾਹਮਣੇ ਆਈ, ਪਰ ਇਹਦੇ ਮਨ ਕੀ ਬਾਤ ਦੇ ਉੱਤੇ ਅੱਜ BBC ਦੀ ਸਟੋਰੀ ਹੈ ਕਿ ਉਹਨੇ ਜਦੋਂ ਕੱਲ 2 ਦਿਨ ਪਹਿਲਾਂ ਆਪਣੇ ਮਨ ਦੀ ਬਾਤ ਦੇ ਨਾਂ ਥੱਲੇ YouTube ਦੇ ਉੱਤੇ ਵੀ ਨਾਲ ਚੱਲਿਆ, 19,000 ਲੋਕਾਂ ਨੇ ਉਹਨੂੰ ਲਾਈਕਸ ਦਿੱਤੀਆਂ, 1,81,000 ਨੇ ਡਿਸਲਾਈਕ ਕੀਤਾ, ਔਰ ਇਹਨੇ ਤਰਥਲੀ ਪਾਈ ਹੋਈ ਹੈ ਸਾਰੇ ਪਾਸੇ। ਉਹਨਾਂ ਨੇ ਕਿਹਾ ਵੀ ਇਹਦਾ ਤਾਂ ਉਹ ਜੋ ਡਰਾਮਾ ਕਰ ਰਿਹਾ ਸੀ ਕਿ ਜੀ ਮੋਸਟ ਫਾਲੋਡ ਲੀਡਰ ਔਰ ਫਲਾਣਾ, ਹੁਣ 1,81,000 ਜਿਹੜੇ ਨੇ ਡਿਸਲਾਈਕ ਉਹ ਹੈ ਜਿਹੜੇ ਅੱਗੇ ਆ ਕੇ ਜਿਹਨਾਂ ਨੇ ਡਿਸਲਾਈਕ ਕੀਤਾ। ਵੈਸੇ ਕਿੰਨਿਆਂ ਦੇ ਮਨਾਂ 'ਚ ਕੰਟੈਂਪਟ ਹੈ, ਕਿਉਂਕਿ ਇਹਨਾਂ ਨੇ ਜਿਵੇਂ ਸੁਸਾਇਟੀ ਪੋਲਰਾਈਜ਼ ਕੀਤੀ। ਹਾਲਾਂ ਮੁਲਕਾਂ ਦੇ ਵਿੱਚ ਕ੍ਰਾਈਸਿਸ ਹੁੰਦੇ ਨੇ, ਵਰਲਡ ਵਾਰ ਸੀਗੀਆਂ, ਸਾਰੇ ਕ੍ਰਾਈਸਿਸ ਸੀ, ਉਹ ਮੌਕਾ ਹੁੰਦਾ ਸੀ ਤਾਂ ਲੋਕ ਯੂਨਾਈਟ ਹੁੰਦੇ ਨੇ। ਪਰ ਇਹਨਾਂ ਨੇ ਜਿਵੇਂ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਫੈਲਾਈ, ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਤਬਲੀਗੀ ਜਮਾਤ ਨੂੰ, ਫਿਰ ਤਬਲੀਗ ਦੇ ਨਾਲ ਇਸਲਾਮ ਨੂੰ ਔਰ ਉਹਨੂੰ ਕੋਵਿਡ-19 ਨੂੰ ਹੀ ਜਹਾਦ ਬੰਬ ਕਹਿਣਾ ਸ਼ੁਰੂ ਕਰਤਾ, ਜਿਹਾਦੀ। ਹਾਲਾਂਕਿ ਮਹਾਰਾਸ਼ਟਰ ਹਾਈ ਕੋਰਟ, ਬੰਬੇ ਹਾਈ ਕੋਰਟ ਨੇ ਵੀ ਫੈਸਲਾ ਦਿੱਤਾ ਹੈ, ਦਿੱਲੀ ਹਾਈ ਕੋਰਟ ਨੇ ਵੀ ਦਿੱਤਾ ਹੈ ਕਿ ਇਸ ਸਾਰੇ ਦੇ ਥੱਲੇ ਜਿਹੜਾ ਉਹਨਾਂ ਨੇ ਬਿਲਕੁਲ ਕਿਹਾ ਕਿ ਉਹਨਾਂ ਨੂੰ ਬਰੀ ਕੀਤਾ ਹੈ ਕਿ ਵੀ ਕੋਈ ਹੈ ਹੀ ਨਹੀਂ ਸੀ। ਸੋ ਕੁੱਲ ਮਿਲਾ ਕੇ ਇਸ ਸਾਰੇ ਦੇ ਦੌਰੇ ਦੇ ਵਿੱਚ ਜਦੋਂ ਸਮਾਜ ਤੁਸੀਂ ਤੋੜ ਦਿੱਤਾ ਹੈ, ਦੁਨੀਆ ਦੇ ਵਿੱਚ ਤੁਸੀਂ ਆਈਸੋਲੇਟ ਹੋਏ ਹੋ, ਗੁਆਂਢ ਦੇ ਤੁਹਾਡੇ ਮੁਲਕ ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਈਵਨ ਨਿੱਕੇ ਨੇਪਾਲ ਵਰਗਾ ਦੇਸ਼ ਵੀ, ਨੇਪਾਲ ਔਰ ਬੰਗਲਾਦੇਸ਼ ਜਿਹੜੀ ਇਹਨਾਂ ਦੀਆਂ ਟੈਰੀਟਰੀਜ਼ ਸੀ, ਉਹ ਕਿਵੇਂ ਇਹਨਾਂ ਦੇ ਹੋਸਟਾਈਲ ਹੋਏ ਨੇ, ਔਰ ਹੁਣ ਇਸ ਸਾਰੇ ਦੇ ਵਿੱਚ ਇਹਨਾਂ ਦੀ ਇਕਨੋਮੀ ਕਿੱਧਰ ਨੂੰ ਗਈ ਹੈ। ਫਿਰ ਅਸੀਂ ਦੇਖਿਆ GST ਦੇ ਹਵਾਲੇ ਨਾਲ ਇਹਨਾਂ ਨੇ 3 ਸਾਲ ਪਹਿਲਾਂ ਜਦੋਂ ਨੋਟਬੰਦੀ ਵਰਗਾ ਮੂਰਖਾਨਾ ਫੈਸਲਾ ਕੀਤਾ, ਇਹਨਾਂ ਨੇ ਕਿਹਾ ਜੀ ਅਸੀਂ ਇੱਕ ਦੇਸ਼, ਇੱਕ ਟੈਕਸ, ਇੱਕ ਆਧਾਰ ਕਾਰਡ, ਇੱਕ ਫਲਾਣਾ। ਹਾਲਾਂਕਿ ਸਾਰਾ ਟੇਕ ਓਵਰ ਫੈਡਰਲ ਸਿਸਟਮ ਦਾ ਗਲਾ ਘੁੱਟ ਦਿੱਤਾ ਹੈ। ਹੁਣ ਜਿਨ੍ਹਾਂ ਨੇ ਵੀ ਕਨਸਟੀਟਿਊਸ਼ਨ ਬਣਾਇਆ, ਭਾਵੇਂ ਸਿੱਖਾਂ ਲਈ ਜਾਂ ਸਾਡੇ ਲਈ, ਤੋਂ ਪਹਿਲੇ ਦਿਨ ਤੋਂ ਹੀ ਅਸੀਂ ਉਹਨੂੰ ਨਕਾਰਿਆ ਹੋਇਆ। ਉਹਦੇ ਲਈ ਸਾਡੇ ਲਈ ਇਹਦੀ ਸਾਡੇ ਨੁਮਾਇੰਦਿਆਂ ਨੇ ਤਾਂ ਦਸਤਖਤ ਹੀ ਨਹੀਂ ਕੀਤੇ ਹੋਏ ਇੰਡੀਅਨ ਕਨਸਟੀਟਿਊਸ਼ਨ ਦੇ ਡਰਾਫਟ ਦੇ ਉੱਤੇ। ਸੋ ਅਸੀਂ ਤਾਂ ਡੀ ਫੈਕਟੋ ਭਾਵੇਂ ਇਹਨਾਂ ਦੇ ਅਸੀਂ ਕਬਜ਼ੇ 'ਚ ਫਸੇ ਹੋਏ ਹਾਂ, ਡੀ ਜੂਰਸ ਨਹੀਂ ਹੈ, ਪਰ ਕੁੱਲ ਮਿਲਾ ਕੇ ਦੁਨੀਆ ਦੇ ਆਇਨਾ ਦੀ ਨਕਲ ਮਾਰ ਕੇ ਵੱਡਾ ਪਲੰਦਾ ਬਣਾਇਆ ਹੋਇਆ ਸੀ। ਸਭ ਤੋਂ ਵੱਡੇ ਪੇਜ ਨੇ, ਜ਼ਿਆਦਾ ਪੇਜ ਨੇ, ਲੇਕਿਨ ਈਵਨ ਉਹਦੇ ਨਾਲ ਵੀ ਕੀ ਇਹਨਾਂ ਨੇ ਰੇਪ ਆਫ ਦਾ ਕਨਸਟੀਟਿਊਸ਼ਨ ਕੀਤਾ ਹੈ, ਕਿਵੇਂ ਉਹਦੀਆਂ ਤਾਂ ਆਰਟੀਕਲ 370 ਜਿਵੇਂ ਕਸ਼ਮੀਰ 'ਚੋਂ ਐਬੋਲਿਸ਼ ਕੀਤਾ ਹੈ, ਇਹ ਰੇਪ ਆਫ ਦਾ ਕਨਸਟੀਟਿਊਸ਼ਨ ਨਹੀਂ ਤਾਂ ਹੋਰ ਕੀ ਹੈ। ਕਿਵੇਂ ਉਸ ਸਾਰੇ ਨੂੰ ਡੋਮੀਨੇਟ ਕਰਦੇ ਆ CCA ਔਰ NPR ਔਰ ਦੂਸਰੇ ਕਾਨੂੰਨ ਲਿਆਂਦੇ, ਜਦੋਂ ਕਿ ਸੰਵਿਧਾਨ ਤੁਹਾਨੂੰ ਬਰਾਬਰ ਦੇ ਹੱਕ ਦਿੰਦਾ ਹੈ ਕਿ ਭਾਈ ਹਰ ਕੋਈ ਕਿਤੇ ਵੀ ਜਾ ਕੇ ਰਹਿ ਸਕਦਾ ਹੈ, ਉਹਦੇ ਬੇਸਿਕ ਰਾਈਟਸ ਨੇ। ਔਰ ਕਿਵੇਂ ਧਾਰਮਿਕ ਆਜ਼ਾਦੀਆਂ ਨੂੰ ਕਰਬ ਕੀਤਾ ਹੈ ਇਹਨਾਂ ਨੇ, ਕਿਵੇਂ ਉਸ ਸਾਰੇ ਦੇ ਥੱਲੇ ਬਾਕੀ ਚੱਲ ਰਿਹਾ। ਸੋ ਇਸ ਸਾਰੇ ਦਾ ਨਤੀਜਾ ਕਿ ਇਸ ਦੌਰਾਨ ਹੀ ਜਿਹੜਾ ਇਹਨਾਂ ਨੇ ਇਹ ਟੈਕਸ ਲਿਆਂਦਾ ਹੈ GST, ਹੁਣ ਇਸ ਦਾ ਸੀ ਕਿ ਜੀ ਟੈਕਸ ਕਲੈਕਟ ਅਸੀਂ ਕਰਾਂਗੇ, ਪੈਸਾ ਸਿੱਧਾ ਸੈਂਟਰ ਕੋਲ ਜਾਏਗਾ, ਔਰ 50% ਜਿਹੜਾ ਹੈ ਹਰ ਸਟੇਟ ਨੂੰ, ਜਿਹੜਾ ਜਿੰਨਾ ਵੀ ਉਸ ਸਟੇਟ 'ਚੋਂ ਕਲੈਕਟ ਹੋਇਆ ਉਹਦਾ 50% ਸਟੇਟ ਨੂੰ ਜਾਏਗਾ। ਸੋ ਸਟੇਟ ਤੋਂ ਰਾਈਟਸ ਲੈ ਲੈ ਵੀ ਉਹ ਟੈਕਸ ਨਹੀਂ ਲਾ ਸਕਦੇ। ਹੁਣ ਉਸ ਸਾਰੇ ਦਾ ਨਤੀਜਾ ਕੀ ਹੈ ਕਿ ਵੀ ਇਸ ਸਾਰੇ ਚੋਂ ਅੱਜ ਮੈਂ ਦੋ ਸਟੇਟਮੈਂਟਾਂ ਇਸ ਬਾਰੇ ਕਹਿਣਾ ਚਾਹੁੰਦਾ ਕਿ ਵੀ ਬੰਗਾਲ ਦਾ ਫਾਈਨਾਂਸ ਮਿਨਿਸਟਰ ਕਹਿੰਦਾ ਹੈ denial of GST compensation will crush federalism, says ਬੰਗਾਲ ਫਾਈਨਾਂਸ ਮਿਨਿਸਟਰ। ਹੁਣ ਉਹ ਜਿਹੜੀ ਉਹਨਾਂ ਨੇ ਬਣਾਈ ਹੋਈ ਹੈ ਫਾਈਨਾਂਸ ਮਿਨਿਸਟਰ, ਜਿਹਨੂੰ ਇਲ ਦਾ ਨਾਂ ਕੋਕੋ ਨਹੀਂ ਪਤਾ ਹੈ, ਉਹਨੇ ਜਿਹੜੀ ਹੈ ਉਹ ਵਰਚੁਅਲ ਕਾਨਫਰੰਸ ਕੀਤੀ ਸਾਰੇ ਚੀਫ ਮਿਨਿਸਟਰਸ ਨਾਲ, ਤੇ ਉਹਨਾਂ ਨੂੰ ਕਹਿੰਦੀ ਹੈ ਵੀ ਹੁਣ ਸਾਡੇ ਕੋਲ ਪੈਸੇ ਨਹੀਂ ਹੈਗੇ GST ਦੇ ਦੇਣ ਲਈ, ਤੁਸੀਂ ਸਾਡੇ ਤੋਂ ਬੋਰੋ ਕਰ ਲਓ, ਉਧਾਰ ਲੈ ਲਓ, 3 ਸਾਲ ਬਾਅਦ ਅਸੀਂ ਦੇਖਾਂਗੇ। ਹੁਣ ਇਸ ਸਾਰੇ ਤੋਂ 6 ਜਿਹੜੀਆਂ BJP ਰੂਲਡ ਸਟੇਟਾਂ ਨੇ, ਉਹਨਾਂ ਨੇ ਤਾਂ ਸਿਰ ਥੱਲੇ ਨੱਕ ਰਗੜਦੇ ਨੇ ਜੋ ਵੀ ਉਹ ਕਹਿਣ। RSS ਦਾ ਕਲਚਰ ਹੀ ਉਹ ਹੈ, ਫਾਸ਼ਿਸਟ ਕਲਚਰ, ਯੂ ਕਾਂਟ ਡਿਸਓਬੇ ਦਾ ਲੀਡਰ ਜੋ ਵੀ ਹੈ। ਲੇਕਿਨ 6 ਸਟੇਟਾਂ ਨੇ ਜਿਨ੍ਹਾਂ 'ਚ ਆਪੋਜੀਸ਼ਨ ਦੀਆਂ ਗਵਰਨਮੈਂਟਾਂ ਨੇ, ਕਾਂਗਰਸ ਜਾਂ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ, ਉਹਨਾਂ ਨੇ ਸੁਪਰੀਮ ਕੋਰਟ 'ਚ ਵੀ ਜਾਣ ਦਾ ਫੈਸਲਾ ਕੀਤਾ। ਪਰ ਜਿਹੜੀਆਂ ਸਟੇਟ, ਈਵਨ ਮਹਾਰਾਸ਼ਟਰ ਜਿੱਥੇ ਉਹ ਡਿਕਟੇਟਰ ਜਿਹੜਾ ਸੀ ਬਾਲ ਠਾਕਰੇ, ਉਹਦਾ ਮੁੰਡਾ ਉਦੇ ਠਾਕਰੇ ਚੀਫ ਮਿਨਿਸਟਰ ਹੈ, ਉਹਨਾਂ ਦੀਆਂ ਸਟੇਟਮੈਂਟਾਂ ਨੇ ਕਿ ਭਾਈ ਇਹ ਤਾਂ ਲੁੱਟ ਹੈ। ਔਰ ਇਹ ਬੰਗਾਲ ਦਾ ਫਾਈਨਾਂਸ ਮਿਨਿਸਟਰ ਕਹਿ ਰਿਹਾ ਹੈ ਕਿ ਜਿਹੜਾ ਮਾੜਾ ਮੋਟਾ ਫੈਡਰਲਿਜ਼ਮ ਸੀ ਉਹ ਵੀ ਤੁਸੀਂ ਖਤਮ ਕਰ ਦਿੱਤਾ, ਤੁਸੀਂ ਲੁੱਟ ਕੇ ਲੈ ਗਏ ਹੋ, ਵਾਪਸ ਕੁਝ ਦੇ ਨਹੀਂ ਰਹੇ।
ਔਰ ਇਹੀ ਜਿਹੜਾ ਉद्धਵ ਠਾਕਰੇ ਕਹਿ ਰਿਹਾ ਹੈ, all powers concentrated in one hand. What's the meaning of state government? Will the state governments no longer be required in the future and one man can rule the country and we will have to just keep nodding? We won't allow this to happen. Uddhav Thackeray, Chief Minister of Maharashtra, ਉਹਨੇ ਕਿਹਾ ਕਿ ਜੀ ਇਹ ਇੱਕ ਬੰਦੇ ਦੇ ਹੱਥ 'ਚ ਸਟੇਟਾਂ ਇਰੈਲੇਵੈਂਟ ਤੁਸੀਂ ਕਰ ਦਿੱਤੀਆਂ ਕਿ ਅਸੀਂ ਇਹ ਟੋਲਰੇਟ ਕਰਾਂਗੇ ਵੀ ਇੱਕ ਬੰਦਾ ਜਿਹੜਾ ਉਹ ਰੂਲ ਕਰੇ। ਔਰ ਇਸ ਸਾਰੇ ਦਾ ਨਤੀਜਾ ਸਾਹਮਣੇ ਹੈ ਅੱਜ ਜਦੋਂ ਇਹ ਇੰਟਰਨੈਸ਼ਨਲ ਨਿਊਜ਼ ਹੈ, ਕਰੋਨਾ ਵਾਇਰਸ ਸ਼ਟ ਡਾਊਨ ਵਾਈਪਸ ਆਊਟ ਨੀਅਰਲੀ a quarter of India's economy, suffering worst contraction ever. ਹੁਣ 1/4 25% ਇਕੋਨਮੀ ਜਿਹਦੇ ਤੁਸੀਂ GDP ਜਾਂ ਜੋ ਉਹ ਵਾਈਪ ਆਊਟ ਹੀ ਉੜ ਗਏ। ਹੁਣ ਆਲਰੇਡੀ ਜਿਸ ਮੁਲਕ 'ਚ 40% ਤੋਂ ਜ਼ਿਆਦਾ ਲੋਕ ਬਿਲੋ ਦਾ ਪਾਵਰਟੀ ਲਾਈਨ ਸੀ ਔਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਹੀ ਸੈਕਟਰ ਗਾਇਬ ਕਰ ਦਿੱਤਾ ਇਹਨਾਂ ਨੇ। ਔਰ ਇਸ ਕ੍ਰਾਈਸਿਸ 'ਚ ਇਹ ਨਹੀਂ ਹੈ ਕਿ ਗਵਰਨਮੈਂਟ ਨੇ ਆਮ ਬੰਦੇ ਦੀ ਸਫਰਿੰਗ ਨੂੰ ਘਟਾਉਣ ਦੇ ਲਈ ਕੋਈ ਐਫਰਟ ਕੀਤਾ ਹੈ। ਇਹਨਾਂ ਨੇ ਉਹ ਆਰਡੀਨੈਂਸ ਲਿਆਂਦੇ, ਐਜੂਕੇਸ਼ਨ ਕਿਵੇਂ ਇਹਨਾਂ ਨੇ ਆਪਣੇ ਕਾਬੂ 'ਚ ਕਰ ਲਈ, ਕਿਵੇਂ ਈਵਨ ਕੇਰਲਾ ਦਾ ਇੱਕ ਸਟੇਟ ਦੇ ਕੋਲ 에ਅਰਪੋਰਟ ਸੀ, ਆਪ ਹੀ ਐਕਸੀਡੈਂਟ ਜਿਹਾ ਕਰਵਾ ਕੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ 'ਚ ਦੇ ਦਿੱਤਾ। ਉਹੀ ਰਿਲਾਇੰਸ ਵਾਲੇ ਇਹਨਾਂ ਦੇ ਯਾਰ ਟ੍ਰੇਨਸ। ਹੁਣ ਜਿਹੜਾ ਸਭ ਤੋਂ ਵੱਡਾ ਇੱਕ ਜ਼ਮਾਨਾ ਸੀ ਭਾਰਤ ਦੇ ਵਿੱਚ ਰੇਲਵੇ ਬਜਟ ਸੈਪਰੇਟ ਪੇਸ਼ ਹੁੰਦਾ ਸੀ ਦੈਨ ਦਾ ਜਨਰਲ ਬਜਟ, ਇਹਨਾਂ ਨੇ ਉਹਨੂੰ ਇੱਕ ਥੱਲੇ ਲਿਆਂਦਾ। ਔਰ ਪਹਿਲੀ ਵਾਰ ਇਹਦੇ ਬਾਵਜੂਦ ਪਾਰਲੀਮੈਂਟ 'ਚ ਕਹਿੰਦੇ ਰਹੇ ਕਦੇ ਨਹੀਂ ਹੋਏਗਾ, ਇਹਨਾਂ ਨੇ ਕੁਛ ਜਿਹੜੀਆਂ ਨੇ ਟ੍ਰੇਨਸ ਨੇ ਉਹ ਪ੍ਰਾਈਵੇਟ ਹੱਥਾਂ 'ਚ ਦੇ ਦਿੱਤੀਆਂ। ਔਰ ਹੁਣ ਜਿਨ੍ਹਾਂ ਦੇ ਹੱਥਾਂ 'ਚ ਦਿੰਦੇ ਨੇ ਉਹ ਕੌਣ ਨੇ? ਉਹੀ ਗੁਜਰਾਤ ਦੇ ਬਾਣੀਏ, ਕੋਈ ਸ਼ਾਹ ਹੈ, ਕੋਈ ਮੋਦੀ ਹੈ, ਕੋਈ ਔਰ ਜਿਹੜੇ ਬਾਕੀ ਕਿੰਨੇ ਹਜ਼ਾਰ ਕਰੋੜ ਲੈ ਕੇ ਦੌੜ ਗਏ, ਕੋਈ ਨੀਰਵ ਮੋਦੀ, ਕੋਈ ਵਿਜੇ ਮਲਾਇਆ, ਕੋਈ ਦੂਜਾ ਜੇ ਫ੍ਰੈਂਚ ਰਫੇਲ ਡੀਲ ਕੀਤੀ ਹੈ 30,000 ਕਰੋੜ ਦਾ ਫਾਇਦਾ ਸਿੱਧਾ ਅੰਬਾਨੀਆਂ ਨੂੰ। ਔਰ ਇਹਦੇ ਮੁਤਾਬਕ ਇਹ ਹੈ ਕਿ ਇੰਡੀਆ ਕੁਡ ਬੀ ਐਂਟਰਿੰਗ ਏ ਡੀਪ ਰਿਸੈਸ਼ਨ, ਕੱਲੀ ਰਿਸੈਸ਼ਨ ਨਹੀਂ, deep recession as its GDP contracted by a record 23.9% from April to June when the coronavirus lockdown paralyzed business activities in the world's 5th largest economy. ਹੁਣ 5ਵੀਂ ਵੱਡੀ ਇਕਨੋਮੀ ਹੈ, ਹਾਲਾਂਕਿ ਚੀਨ ਦੇ ਮੁਕਾਬਲੇ ਤਾਂ 1/5 ਹੈ, $2.5 ਟ੍ਰਿਲੀਅਨ ਦੀ ਇਹਨਾਂ ਦੀ ਇਕਨੋਮੀ ਹੈ। ਇਹਨਾਂ ਨੇ ਪ੍ਰੋਜੈਕਟ ਕੀਤਾ ਸੀ ਅਸੀਂ 5 ਟ੍ਰਿਲੀਅਨ ਹੋ ਜਾਵਾਂਗੇ, ਫਿਰ ਅਸੀਂ ਚਾਈਨਾ ਦੀ $15 ਟ੍ਰਿਲੀਅਨ ਦੀ 1/5 ਹੈ ਚਾਈਨਾ ਦੀ, ਪਰ ਕੁੱਲ ਦੁਨੀਆ ਦੇ ਹਿਸਾਬ ਨਾਲ ਜਿਹੜਾ ਹੈ ਅਮਰੀਕਾ ਸਭ ਤੋਂ ਜ਼ਿਆਦਾ ਹੈ, ਅਮਰੀਕਾ ਦੀ ਇਹ 5ਵੇਂ ਨੰਬਰ ਤੇ। ਹੁਣ ਜੇ ਉਹਦੇ ਚੋਂ 1/4 ਗਾਇਬ ਹੋ ਗਈ ਉਹ ਤੁਸੀਂ ਅੰਦਾਜ਼ਾ ਲਾਓ। ਫਿਰ ਉਹਨਾਂ ਨੇ ਡੀਟੇਲ ਦਿੱਤੀਆਂ ਨੇ ਔਰ ਇਹਨਾਂ ਦੀ ਆਪਣੀ ਮਿਨਿਸਟਰੀ ਆਫ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਨੇ ਕਿਹਾ ਕਿ ਇਕਨੋਮੀ saw the first decline since India began publishing quarterly numbers in 1996. ਹੁਣ 96 ਤੋਂ ਬਾਅਦ, ਕਿਉਂਕਿ ਕੁਆਟਰਲੀ ਅਦਰਵਾਈਜ਼ ਤਾਂ ਐਨੂਅਲ ਕੈਲਕੂਲੇਸ਼ਨ ਹੁੰਦੀ ਸੀ, 96 ਚ ਇਹਨਾਂ ਨੇ 3 ਮਹੀਨਿਆਂ ਦਾ ਜਿਹੜਾ ਉਹ ਪਬਲਿਸ਼ ਕਰਨਾ ਸ਼ੁਰੂ ਕੀਤਾ। ਔਰ ਇਸ ਪਿਛਲੇ ਸਾਲ ਇਹਨਾਂ 3 ਮਹੀਨਿਆਂ 'ਚ ਜਿਹੜੀ ਇੰਡੀਆ ਦੀ ਇਕਨੋਮੀ ਹੈ 5.2% ਔਨ ਦਾ ਇਨਕਰੀਜ਼ ਸੀ ਔਰ ਹੁਣ ਜਿਹੜੀ ਹੈ ਟੋਟਲੀ 25% ਜਿਹੜੀ ਹੈ ਵਾਈਪ ਆਊਟ ਹੋ ਗਈ। ਔਰ ਇਸ ਸਾਰੇ ਚੋਂ ਉਹਨਾਂ ਨੇ ਕਿਹਾ ਕਿ ਵੀ ਦਾ ਰੀਸੈਂਟ ਡਾਟਾ ਸਿਗਨਲਸ ਇੰਡੀਆ ਕੁਡ ਬੀ on the decline, or if India fails to improve its economic performance in the second quarter, which ends in September, the country will be in a technical recession defined as 2 consecutive negative quarters. ਹੁਣ ਸਪਟੈਂਬਰ ਅਗਸਤ ਹੋ ਗਿਆ, ਸਪਟੈਂਬਰ ਸ਼ੁਰੂ ਹੋ ਗਿਆ, ਸੋ ਮਤਲਬ ਆਲਰੇਡੀ ਜਿਹੜੀ ਹੈ ਇਹ ਡੀਪ ਰਿਸੈਸ਼ਨ ਹੈ। ਸੋ ਇਹ ਭਾਰਤ ਮਾਤਾ ਦੇ ਝੂਠੇ ਫਰਾਡੀਏ ਖੂਨੀ ਰੂਲਰ ਜਿਹੜੇ ਜਿਨ੍ਹਾਂ ਦਾ ਤੁਸੀਂ ਕਲੇਮ ਸ਼ਾਈਨਿੰਗ ਇੰਡੀਆ ਦੇਖੋ ਕੱਢ ਕੇ ਕਹਿੰਦੇ ਸੀ 2025 तक हम चीन को पीछे छोड़ देंगे, 2050 तक हम अमेरिका को भी पीछे छोड़ देंगे। ਹੁਣ ਇਹ ਹਾਲ ਇਹਨਾਂ ਦਾ ਦੇਖ ਲਓ ਕਿ ਵੀ ਇਹ ਅਲਟੀਮੇਟਲੀ ਇਸ ਗੱਲ ਦਾ ਧਿਆਨ ਰਹੇ ਸੋਵੀਅਤ ਯੂਨੀਅਨ ਜਾਂ ਯੂਗੋਸਲਾਵੀਆ ਕੋਈ ਫੌਜਾਂ ਦੀ ਹਾਰ ਆਪਣੀ ਥਾਂ ਹੁੰਦੀ ਹੈ ਜੋ ਅਫਗਾਨਿਸਤਾਨ ਸੋਵੀਅਤ ਯੂਨੀਅਨ ਨਾਲ ਹੋਇਆ, ਪਰ ਜਿਹੜੇ ਵੱਡੇ ਮੁਲਕ ਕਲੈਪਸ ਹੁੰਦੇ ਨੇ ਉਦੋਂ ਜਦੋਂ ਉਹਨਾਂ ਦੀ ਇਕਨੋਮੀ ਕਲੈਪਸ ਹੁੰਦੀ ਹੈ। ਤੁਸੀਂ 4 ਚਫੇਰੇ ਆਪਣੀਆਂ ਲੱਤਾਂ ਫਸਾਈਆਂ ਹੋਈਆਂ ਔਰ ਪੱਲੇ ਤੁਹਾਡੇ ਧੇਲਾ ਨਹੀਂ ਹੈ, ਕਰਦੇ ਮੇਲਾ ਵਾਲਾ ਹਾਲ ਬਣਿਆ ਹੋਇਆ। ਸੋ ਇਹਨਾਂ ਨੇ ਆਪਣੀ ਸੁਸਾਇਟੀ ਵੀ ਤੋੜ ਲਈ, ਇਕਨੋਮੀ ਵੀ
ਔਰ ਅੱਜ ਜਦੋਂ ਈਵਨ ਅਸੀਂ ਸੈਨੇਟਰ ਕ੍ਰਿਸ ਮਰਫੀ ਦੇ ਨਾਲ ਵਰਚੁਅਲ ਕਾਨਫਰੰਸ ਕੀਤੀ, ਕਨੈਟੀਕਟ ਦੇ ਸੈਨੇਟਰ, ਉਹਨਾਂ ਦਾ ਜਿਹੜਾ ਪੋਲੀਟੀਕਲ ਐਡਵਾਈਜ਼ਰ ਹੈ ਮਿਸਟਰ, ਮੈਂ ਨਾਮ ਉਹਨਾਂ ਦਾ ਭੁੱਲ ਗਿਆ, ਰੋਨਲਡ, ਔਰ ਇਹੀ ਗੱਲ ਉਹਨਾਂ ਨੇ ਕਹੀ, ਕਹਿੰਦੇ ਕਿ ਵੀ ਨੋ ਵਾਟ ਇਜ਼ ਹੈਪਨਿੰਗ ਇਨ ਇੰਡੀਆ। ਔਰ ਕਿਉਂਕਿ ਇਹ ਡੈਮੋਕ੍ਰੈਟ ਸਟੇਟ ਹੈ ਕਨੈਟੀਕਟ, ਉਹ ਸਾਰੀ ਟਰੰਪ ਦੇ ਖਾਤੇ 'ਚ ਪਾ ਰਹੇ ਸੀ ਕਿ ਭਾਈ ਇਹਨਾਂ ਨੇ ਬਣਾਈ ਇਸ ਕਿਸਮ ਦਾ ਦਿੱਤਾ ਹੈ ਵੀ ਇਕਨੋਮਿਕਲ ਔਰ ਇਹ ਉਹ। ਅਸੀਂ ਕਿਹਾ ਵੀ ਚਲੋ ਉਹ ਤਾਂ ਜੋ ਕਰ ਰਹੇ ਨੇ, ਤੁਸੀਂ ਡੈਮੋਕ੍ਰੇਟ, ਤੁਸੀਂ ਤਾਂ ਆਵਾਜ਼ ਚੁੱਕੋ, ਲੈਟ ਵੀ ਹੋਪ ਕਿ ਜੇ ਕੋਈ ਚੇਂਜ ਹੁੰਦੀ ਆ ਉਹਦੇ 'ਚ ਤਬਦੀਲੀ ਹੋਏ, ਬਹੁਤਾ ਫਰਕ ਨਹੀਂ ਪੈਂਦਾ ਹੁੰਦਾ। ਪਰ ਇਸ ਗੱਲ ਨੇ ਜੇ ਹੁਣ ਜੋ ਉਹਨਾਂ ਦੀਆਂ ਕਰਤੂਤਾਂ ਨੇ, ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਹੈ। ਤੇ ਜਿਹੜਾ ਬਿਜ਼ਨਸਮੈਨ ਹੈ, ਵਪਾਰੀ ਹੈ, ਇਹਦੇ ਬਾਰੇ ਇੱਕ ਅਕਸਰ ਕਿਹਾ ਜਾਂਦਾ ਹੈ ਕਿ ਮਨੀ ਇਜ਼ ਦਾ ਫਸਟ ਰੈਫਿਊਜੀ। ਉਹ ਤਾਂ ਉੱਥੇ ਦੇਖਦਾ ਹੈ ਵੀ ਇਹ ਕੁਝ ਹੋਣ ਵਾਲਾ, ਉਹ ਤਾਂ ਪੈਸਾ ਸਭ ਤੋਂ ਪਹਿਲਾਂ ਕੱਢ ਕੇ ਦੌੜਦਾ, ਪਹਿਲਾ ਰੈਫਿਊਜੀ ਮਨੀ ਹੁੰਦਾ। ਸੋ ਉੱਥੇ ਇਨਵੈਸਟ ਕਿਹਨੇ ਕਰਨਾ? ਇਹਨਾਂ ਨੇ ਪਹਿਲਾਂ ਡਰਾਮਾ ਕੀਤਾ ਜੀ ਅਸੀਂ ਚੀਨ ਚੋਂ ਜਿਹੜੇ ਨਿਕਲ ਰਹੇ ਨੇ ਵਪਾਰੀ ਉਹ ਸਾਡੇ ਆਣਗੇ। ਉਹ ਉਹਨਾਂ ਨੇ ਕਿਹਾ ਵੀ ਪਾਸੇ ਹੋਵੋ, ਤੁਹਾਡੇ ਪੱਲੇ ਕੀ ਹੈ, ਕਿਆ ਪਿੱਦੀ ਕਾ ਸ਼ੋਰਬਾ। ਉਹ ਵਾਪਸ ਕੋਈ ਹਾਂਗਕਾਂਗ ਆ ਗਿਆ, ਕੋਈ ਉਹਨਾਂ ਚੋਂ ਹੋਰ ਪਾਸੇ ਸਾਊਥ ਕੋਰੀਆ ਵੱਲ ਜਾਂ ਦੂਜੇ ਹਾਲਾਂ ਬਹੁਤੇ ਨਿਕਲੇ ਵੀ ਨਹੀਂ ਹੈ। ਜੇ ਨਿਕਲੇ ਹੁੰਦੇ ਤਾਂ ਫਿਰ ਇਹ ਚਾਈਨਾ ਦਾ ਹੁੰਦਾ ਜੀ, ਉਹਨਾਂ ਦੀ ਉੱਡ ਗਈ ਇੰਨੇ % ਇਕਨੋਮੀ। ਸੋ ਕੁੱਲ ਮਿਲਾ ਕੇ ਇਹ ਟਰੂ ਕਹਾਣੀ ਹੈ ਮਹਾਨ ਭਾਰਤ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਨਸਾਨ ਲੈਣੇ ਆਪਣੇ ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।